ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਦੇ ਪ੍ਰੋਗਰਾਮ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਅਪਡੇਟ ਕੈਲੀਫੋਰਨੀਆ ਮੈਂ ਰਾਜਕਨਵੀਰ ਸਿੰਘ। ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਮਾਰਚ ਦੀ 1 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500 ਦੇ ਉੱਤੇ। ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਰਕੀਆਣਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਸਰਬਜੀਤ ਸਿੰਘ ਤੂਰ ਨਿਊ ਜਰਸੀ, ਹਰਿੰਦਰ ਪੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮੌਂਟ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ, ਸੁਰਜੀਤ ਚਾਹਲ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਐਲਕੋ ਨਵਾਡਾ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਮੰਟੀਕਾ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698। ਅੱਜ ਦੀਆਂ ਖਬਰਾਂ ਵੱਲ ਆਈਏ ਤੇ ਨਾਰਦਰਨ ਕੈਲੀਫੋਰਨੀਆ ਦੇ ਵਿੱਚ ਸਿਆਰਾ ਦੀਆਂ ਪਹਾੜੀਆਂ 'ਚ, ਯੋਸੇਮਿਟੀ ਵਾਲੀਆਂ ਪਹਾੜੀਆਂ ਸਾਰੀਆਂ 'ਚ, ਲੇਕ ਤਾਹੋ ਵਾਲਾ ਏਰੀਆ ਚਿੱਟਾ ਹੀ ਚਿੱਟਾ ਇਸ ਟਾਈਮ ਪਿਆ ਹੋਇਆ ਹੈਗਾ ਆ। ਤੇ ਵੈਲੀ ਦੇ ਵਿੱਚ ਜਿਹੜੇ ਸ਼ਾਵਰਸ ਆ ਉਹ ਔਨ ਐਂਡ ਆਫ ਰਹੇ ਆ। ਕਈ ਵਾਰੀ ਬਹੁਤ ਮੀਂਹ ਤੇਜ਼ ਆਇਆ, ਕਈ ਵਾਰੀ ਸਲੋ ਰਿਹਾ। ਬੇ ਏਰੀਏ ਦੇ ਵਿੱਚ ਵੀ ਮੀਂਹ ਬਹੁਤ ਪਿਆ, ਮਰਸਡ ਏਰੀਏ ਦੇ ਵਿੱਚ ਮੀਂਹ ਬਹੁਤ ਜ਼ਿਆਦਾ ਪਿਆ ਹੈਗਾ। ਜੋ 5000 ਫੁੱਟ ਤੋਂ ਉਚਾਈ ਵਾਲੀਆਂ ਪਹਾੜੀਆਂ, ਉਹਨਾਂ ਏਰੀਆ ਦੇ ਵਿੱਚ ਲੋਕਾਂ ਨੂੰ ਟਰੈਵਲ ਕਰਨ ਤੋਂ ਰੀਸਟ੍ਰਿਕਟ ਕੀਤਾ ਗਿਆ ਹੈਗਾ। ਯੋਸੇਮਿਟੀ ਏਰੀਏ ਚੋਂ ਸਾਰੇ ਲੋਕਾਂ ਨੂੰ ਕਿਹਾ ਗਿਆ ਵੀ ਇੱਥੋਂ ਬਾਹਰ ਜਿਹੜਾ ਆ ਚਲੇ ਜਾਓ, ਉਸ ਏਰੀਏ 'ਚ ਨਾ ਰਹੋ, ਕਿਉਂਕਿ ਹਵਾਵਾਂ ਬਹੁਤ ਤੇਜ਼ ਚੱਲ ਰਹੀਆਂ, ਸਨੋ ਬਹੁਤ ਜ਼ਿਆਦਾ ਇਸ ਟਾਈਮ ਪੈ ਰਹੀ ਹੈਗੀ ਆ। 25 ਤੋਂ ਲੈ ਕੇ 35 ਇੰਚ ਤੱਕ ਸਨੋ ਅੱਜ ਪਈ ਹੈਗੀ ਆ। ਬਾਕੀ ਜਿਹੜਾ ਕੱਲ ਨੂੰ ਵੀ ਕਾਫੀ ਜਿਹੜੀ ਕਹਿੰਦੇ ਵੀ ਟੋਟਲ 6 ਤੋਂ ਲੈ ਕੇ 9 ਫੁੱਟ ਤੱਕ ਜਿਹੜੀ ਸਨੋ ਆ, ਇਹ ਬਰਜ ਤੇ ਸਿਆਰਾ ਵਾਲਾ ਏਰੀਆ ਆ, ਉੱਥੇ ਇਹਦੀਆਂ ਜਿਹੜੀਆਂ ਕਿਆਸਰਾਈਆਂ ਲਾਈਆਂ ਜਾ ਰਹੀਆਂ ਹੈਗੀਆਂ। ਮੀਂਹ ਜਿਹੜਾ ਆ ਉਹ ਕੁਆਟਰ ਇੰਚ ਤੱਕ ਆਲਰੇਡੀ ਪੈ ਚੁੱਕਾ। ਜੋ ਸੈਂਟਰਲ ਵੈਲੀ ਹੈਗੀ ਆ, ਬੇ ਏਰੀਏ 'ਚ ਵੀ ਅੱਧੇ ਇੰਚ ਤੱਕ ਮੀਂਹ ਪੈ ਚੁੱਕਾ ਤੇ ਔਨ ਐਂਡ ਆਫ ਆ, ਬਹੁਤ ਤੇਜ਼ੀ ਦੇ ਨਾਲ ਕਈ ਵਾਰੀ ਜਿਹੜਾ ਮੀਂਹ ਆਉਂਦਾ ਹੈਗਾ। ਸੋ ਕੱਲ ਨੂੰ ਵੀ, ਸ਼ਨੀਚਰਵਾਰ ਨੂੰ ਵੀ ਮੀਂਹ ਬਹੁਤ ਜ਼ਿਆਦਾ ਪੈਣ ਜਾ ਰਿਹਾ ਹੈਗਾ। ਹਵਾਵਾਂ ਵੀ ਬਹੁਤ ਜ਼ਿਆਦਾ ਜਿਹੜੀਆਂ ਤੇਜ਼ ਆ ਉਹ ਚੱਲ ਰਹੀਆਂ ਹੈਗੀਆਂ ਜੀ। 80 ਦੇ ਉੱਤੇ ਬਹੁਤ ਸਾਰੇ ਸਪਿਨ ਆਊਟਸ ਹੋਏ ਆ। ਬਹੁਤ ਜਿਹੜੇ ਰੋਡਵੇਜ਼ ਆ ਦੋਨੋਂ ਪਾਸਿਓਂ ਉਹ ਬੰਦ ਰਹੇ ਆ। ਸਨੋ ਦੇ ਕਰਕੇ I-80 ਸ਼ਟ ਡਾਊਨ ਵੀ ਹੋ ਗਿਆ ਸੀ। ਇਸੇ ਤਰੀਕੇ ਦੇ ਨਾਲ 50 ਦੇ ਉੱਤੇ ਵੀ ਸਥਿਤੀ ਕੋਈ ਬੜੀ ਚੰਗੀ ਨਹੀਂ ਰਹੀ ਹੈਗੀ। ਸੋ ਭਾਰੀ ਬਰਫ਼ਬਾਰੀ ਦੇ ਨਾਲ ਆਵਾਜਾਈ ਪੂਰੀ ਤਰ੍ਹਾਂ ਜਿਹੜੀ ਆ ਠੱਪ ਕਈ ਥਾਵਾਂ ਦੇ ਉੱਤੇ ਹੋ ਚੁੱਕੀ ਆ। ਇਹਨਾਂ ਇਲਾਕਿਆਂ ਦੇ ਵਿੱਚ ਜਿਹੜੇ 80 ਤੇ 50 ਦੇ ਉੱਤੇ ਜਾਂਦੇ ਨੇ, ਰੀਨੋ ਜਾਂ ਟਾਹੋ ਵੱਲ ਨੂੰ, ਉਧਰਲੇ ਪਾਸੇ ਉਤਲੇ ਇਲਾਕਿਆਂ ਦੇ ਵਿੱਚ ਬਿਲਕੁਲ ਜੀਵਨ ਜਿਹੜਾ ਆ ਉਹ ਕਹਿ ਲਓ ਵੀ ਇੱਕ ਹਿਸਾਬ ਦੇ ਨਾਲ ਮੱਧਮ ਰਫ਼ਤਾਰ ਤੇ ਜਾਂ ਬਿਲਕੁਲ ਸ਼ਾਂਤ ਹੋਇਆ ਬੈਠਾ ਹੈਗਾ ਆ। PG&E ਨੇ ਦੱਸਿਆ ਵੀ ਕਈ ਥਾਵਾਂ ਦੇ ਉੱਤੇ ਉਹਨਾਂ ਦੀ ਪਲੇਸਰਵਿਲ ਇਲਾਕੇ ਦੇ ਵਿੱਚ ਬਿਜਲੀ ਵੀ ਗੁੱਲ ਜਿਹੜੀ ਉਹ ਹੋਈ ਸੀਗੀ। ਸੋ ਡਨੀਕਾ ਹਿਲ ਦੇ ਵਿੱਚ ਕੈਲ ਟ੍ਰਾਂਸ ਦੇ ਜਿਹੜੇ ਕਰੂ ਆ, ਉਹਨਾਂ ਨੇ I-80 ਨੂੰ ਤਕਰੀਬਨ 4 ਵਜੇ ਤੋਂ ਬਾਅਦ 'ਚ ਬੰਦ ਕਰ ਦਿੱਤਾ ਸੀਗਾ। ਕਾਰਸਨ ਸਪਰ ਦੇ ਵਿੱਚ ਵੀ 88 ਜਿਹੜਾ ਹਾਈਵੇ ਆ ਉਸ ਨੂੰ ਬੰਦ ਕੀਤਾ ਗਿਆ ਹੈਗਾ ਆ। ਸੋ ਕਈ ਥਾਵਾਂ ਦੇ ਉੱਤੇ, ਜਿਵੇਂ ਆਪਾਂ ਸਭ ਜਾਣਦੇ ਆ ਵੀ ਹੁਣ ਵੋਟਾਂ ਦੇ ਵੀ ਦਿਨ ਆ, ਅਲਡਰਾਡੋ ਕਾਊਂਟੀ ਦੇ ਅਧਿਕਾਰੀਆਂ ਨੇ ਕਿਹਾ ਵੀ ਜਿਹੜਾ ਵੋਟ ਸੈਂਟਰ ਸੀ ਉਸ ਨੂੰ ਵੈਦਰ ਦੇ ਕਰਕੇ ਬੰਦ ਕਰਨਾ ਪਿਆ ਹੈਗਾ ਆ। ਸੋ ਇਹਨਾਂ ਥਾਵਾਂ ਦੇ ਉੱਤੇ ਬਰਫ਼ਬਾਰੀ ਜਿਹੜੀ ਆ ਉਹ ਭਾਰੀ ਹੋ ਰਹੀ ਆ। ਕਈ ਥਾਵਾਂ ਦੇ ਉੱਤੇ ਮਰਸੈਟ ਦੇ ਵਿੱਚ, ਜਿੱਦਾਂ ਆਪਾਂ ਹਰਜੋਤ ਜੀ ਨੇ ਦੱਸਿਆ, ਮੂਲੇ ਧਾਰ ਮੀਂਹ ਜਿਹੜਾ ਉਹ ਪਿਆ ਕੁਛ ਹੀ ਮਿੰਟਾਂ 'ਚ, ਅੱਧੇ ਘੰਟੇ ਦੇ ਵਿੱਚ ਕਈ ਭਾਰੀ ਮੀਂਹ ਪਿਆ। ਇੱਦਾਂ ਕਹਿੰਦੇ ਕਹਿ ਰਹੇ ਸੀ ਉੱਥੇ ਦੇ ਰਹਿਣ ਵਾਲੇ ਵਸਨੀਕ ਵੀ ਜਿੱਦਾਂ ਬੱਦਲ ਫਟ ਗਿਆ ਹੋਵੇ। ਸੋ ਇੱਧਰ ਫਰੈਜ਼ਨੋ ਦੇ ਜਿੱਥੇ ਸਾਡਾ ਆਫਿਸ ਆ, ਇੱਥੇ ਵੀ ਰੁਕ ਰੁਕ ਕੇ ਮੀਂਹ ਪੈਂਦਾ ਰਿਹਾ, ਪਰ ਇੰਨਾ ਜ਼ਿਆਦਾ ਨਹੀਂ ਪਿਆ ਜਿੰਨਾ ਆਪਣੇ ਤੋਂ ਥੋੜੀ ਦੂਰ ਪਿਆ ਸੀਗਾ। ਸੋ ਯੋਸੇਮਿਟੀ ਨੈਸ਼ਨਲ ਪਾਰਕ, ਕਿੰਗਸ ਕੈਨੀਅਨ, ਇਹ ਸਾਰੇ ਜਿਹੜੇ ਨੈਸ਼ਨਲ ਪਾਰਕ ਆ ਉਹਨਾਂ ਨੂੰ ਇਸ ਬਲਿਜ਼ਰਡ ਦੇ ਕੰਡੀਸ਼ਨਸ ਦੇ ਕਰਕੇ ਬੰਦ ਰੱਖਿਆ ਗਿਆ ਹੈਗਾ ਆ। ਜੀ ਬਿਲਕੁਲ।
ਅਗਲੀ ਖਬਰ ਵੱਲ ਚੱਲੀਏ, ਜੋ ਕੈਲੀਫੋਰਨੀਆ ਦੇ ਵਿੱਚ ਸੈਨੇਟ ਰੇਸ ਨੂੰ ਲੈ ਕੇ ਹੈਗੀ ਆ। ਕੁਛ ਨਿਊਜ਼ਪੇਪਰਸ ਅੱਜ ਇਹ ਰਿਪੋਰਟ ਕਰ ਰਹੇ ਆ ਵੀ ਜਿਹੜੇ ਰਿਪਬਲਿਕਨ ਕੈਂਡੀਡੇਟ ਹੈਗੇ ਆ, ਸਟੀਵ ਗਾਰਬੀ, ਜਿਹੜੇ ਪਲੇਅਰ ਆ, ਬਹੁਤ ਸਾਬਕਾ ਪਲੇਅਰ ਆ, ਉਹ ਕਹਿੰਦੇ ਕਾਫੀ ਟੱਕਰ ਜਿਹੜੀ ਆ ਐਡਮ ਸ਼ਿਫ ਨੂੰ ਦੇ ਰਹੇ ਹੈਗੇ ਆ। ਸੋ ਜੇ ਕੈਲੀਫੋਰਨੀਆ ਦੇ ਵਿੱਚ ਜਿਹੜਾ ਪ੍ਰਾਇਮਰੀ ਇਲੈਕਸ਼ਨ ਹੁੰਦੀ ਆ, ਉਹਦੇ ਸਿਸਟਮ ਇਦਾਂ ਦਾ ਵੀ ਰਾਈਟ ਨਾਓ 4 ਦੇ ਕਰੀਬ ਜਿਹੜੇ ਮੇਨ ਕੈਂਡੀਡੇਟ ਆ, ਜੋ ਸੈਨੇਟ ਲਈ ਰਨ ਕਰ ਰਹੇ ਆ। ਵੈਸੇ ਤਾਂ 4 ਤੋਂ ਵੱਧ ਹੈਗੇ ਆ, ਜਿਨ੍ਹਾਂ ਦੇ ਵਿੱਚ ਕੇਟੀ ਪੋਰਟਰ ਆ, ਬਾਰਬਰਾ ਲੀ ਆ, ਐਡਮ ਸ਼ਿਫ ਆ, ਤੇ ਜੋ ਗਾਰਬੀ ਹੈਗੇ ਆ। ਤੇ ਅੱਜ ਜਿਹੜੇ ਸਰਵੇ ਆਏ ਆ, ਉਹਨਾਂ ਦੇ ਮੁਤਾਬਕ ਕਹਿੰਦੇ ਭਈ ਐਡਮ ਸ਼ਿਫ ਨਾਲੋਂ ਗਾਰਬੀ ਥੋੜੇ ਜਿਹੇ ਪੁਆਇੰਟ ਉੱਪਰ ਜਾ ਰਿਹਾ ਹੈ। ਸੋ ਇਹਦੇ ਨਾਲ ਜਿਹੜੇ ਕੈਲੀਫੋਰਨੀਆ ਦੇ ਰਿਪਬਲਿਕਨਸ ਆ, ਉਹਨਾਂ ਨੂੰ ਥੋੜਾ ਜਿਹਾ ਸਾਹ ਆਇਆ। ਉਹ ਕਹਿੰਦੇ ਆ ਵੀ ਜੇ ਗਾਰਬੀ ਸੈਕੰਡ ਪੋਜੀਸ਼ਨ ਤੇ ਵੀ ਆ ਜਾਂਦਾ ਆ, ਦੋਨੋਂ ਫਸਟ ਤੇ ਵੀ ਆ ਜਾਂਦਾ, ਤੇ ਜੋ ਫਾਈਨਲ ਇਲੈਕਸ਼ਨ ਜਿਹੜੀ ਹੋਣੀ ਆ ਨਵੰਬਰ ਮਹੀਨੇ ਦੇ ਵਿੱਚ, ਤੇ ਉਹ ਕੈਂਡੀਡੇਟ ਹੋ ਸਕਦੇ ਹੈਗੇ ਆ। ਕਈ ਵਾਰ ਕੀ ਹੁੰਦਾ ਵੀ ਦੋਨੋਂ ਹੀ ਜਿਹੜੇ ਕੈਂਡੀਡੇਟ ਆ ਉਹ ਡੈਮੋਕ੍ਰੇਟ ਜਿਹੜੇ ਆ ਉਹ ਆ ਸਕਦੇ ਹੈਗੇ ਆ, ਤੇ ਉਹਦੇ ਨਾਲ ਫਿਰ ਰਿਪਬਲਿਕਨਸ ਟੋਟਲੀ ਆਊਟ ਹੋ ਜਾਂਦੇ ਆ। ਜੀ ਬਿਲਕੁਲ, ਉਂਝ ਜੇ ਦੇਖਿਆ ਜਾਵੇ ਸਟੈਟਿਸਟਿਕਲੀ ਆਂਕੜਿਆਂ ਦੇ ਮੁਤਾਬਕ ਤਾਂ ਇਹ ਆਮੋ-ਸਾਹਮਣੇ ਆ, ਥੋੜ੍ਹਾ ਜਿਹਾ ਉੱਤੇ ਆ, ਪਰ ਓਵਰਆਲ ਜੇ ਰੇਸ਼ੋ ਦੇਖੀ ਜਾਵੇ ਡੈਮੋਕ੍ਰੇਟ ਵਰਸਸ ਰਿਪਬਲਿਕਨ, ਤਾਂ ਉਹਨਾਂ ਦੇ ਲਈ ਸਟੀਵ ਗਾਰਬੀ ਦੇ ਲਈ ਕਾਫੀ ਵੱਡੀ ਜਿਹੜੀ ਉਹ ਚੁਣੌਤੀ ਹੋਊਗੀ। 70-30 ਜਿਹੜਾ ਉਹਨਾਂ ਦੇ ਉਲਟ ਇੱਕ ਹਿਸਾਬ ਦੇ ਨਾਲ ਉਹ ਚੱਲ ਰਿਹਾ ਆ, ਜੇ 2 ਮੇਨ ਕੰਟੈਂਡਰ ਵੀ ਜਿਹੜੇ ਉਹ ਰਹਿ ਜਾਂਦੇ, ਜੋ ਕਿ ਲੱਗ ਇਹੀ ਰਿਹਾ ਆ ਵੀ ਸਟੀਵ ਗਾਰਬੀ ਪ੍ਰਾਇਮਰੀ ਦੇ ਵਿੱਚ ਲੱਗਦਾ ਆ ਰਨ ਆਫ ਦੇ ਲਈ ਇਵੈਂਚੁਅਲੀ ਜਿਹੜੇ ਉਹ ਪਹੁੰਚ ਜਾਣਗੇ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਇੱਕ ਪਟੇਲ ਨਾਂ ਦਾ, ਆਸ਼ਿਕ ਪਟੇਲ ਨਾਂ ਦਾ ਜਿਹੜਾ ਬੰਦਾ ਆ, ਮੈਰੀਲੈਂਡ ਦਾ ਜਿਹੜਾ ਰਹਿਣ ਵਾਲਾ, ਉਸ ਨੂੰ ਚਾਰਜ ਕੀਤਾ ਗਿਆ ਆ ਅਮਰੀਕਾ ਦੇ ਵਿੱਚ ਬੰਦੂਕ ਦੀ ਨੋਕ ਦੇ ਉੱਤੇ ਸਟੋਰ ਨੂੰ ਲੁੱਟਣ ਦੇ ਜਿਹੜੇ ਦੋਸ਼ ਆ ਇਸ ਆਸ਼ਿਕ ਪਟੇਲ ਨਾਂ ਦੇ ਬੰਦੇ ਦੇ ਉੱਤੇ ਜਿਹੜੇ ਉਹ ਲੱਗੇ ਆ। ਮਾਊਂਟ ਏਰੀ ਦਾ ਰਹਿਣ ਵਾਲਾ, ਐਰੀਲੈਂਡ ਦਾ 38 ਸਾਲਾ ਆਸ਼ਿਕ ਕੁਮਾਰ ਪਟੇਲ, ਇਸ ਦੇ ਉੱਤੇ ਪੁਲਿਸ ਨੇ ਦੱਸਿਆ ਵੀ ਇਹ ਦੋਸ਼ ਆ ਵੀ ਬੰਦੂਕ ਦੀ ਨੋਕ ਦੇ ਉੱਤੇ ਇਸਨੇ ਲੁੱਟ ਖੋਹ ਜਿਹੜੀ ਉਹ ਕੀਤੀ ਆ। ਉਸ ਮਾਮਲੇ ਦੇ ਵਿੱਚ ਇਹ ਗ੍ਰਿਫਤਾਰ ਹੋਇਆ ਆ। ਸੋ ਆਸ਼ਿਕ ਪਟੇਲ ਦੇ ਉੱਤੇ ਦੋਸ਼ ਆ ਵੀ ਰੇਲ ਰੋਡ ਸਟਰੀਟ ਦੇ ਉੱਤੇ ਸਥਿਤ ਇੱਕ ਸਟੋਰ ਨੂੰ ਇਸਨੇ ਲੁੱਟਿਆ ਸੀ। ਸਟੋਰ ਦੇ ਸਟਾਫ ਨੂੰ ਇਸਨੇ ਧਮਕਾਇਆ ਵੀ ਸੀਗਾ। ਡਕੈਤੀ ਤੋਂ ਬਾਅਦ ਚ ਪਟੇਲ ਦੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਨੂੰ ਜਿਹੜੇ ਹੈਰੀਸਨ ਕਾਉਂਟੀ ਸ਼ੈਰਿਫ ਤੇ ਜਿਹੜੇ ਡੈਪਟੀਜ਼ ਆ, ਉਹਨਾਂ ਨੇ ਨਾਕਾਮ ਕਰ ਦਿੱਤਾ, ਤੇ ਇਸ ਨੂੰ ਜਲਦ ਹੀ ਜਿਹੜਾ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਸੀ। ਸ਼ੈਰਿਫ ਦੇ ਦਫ਼ਤਰ ਤੇ ਜਿਹੜੇ ਲੌਂਗ ਬੀਚ ਪੁਲਿਸ ਵਿਭਾਗ ਆ, ਉਹਨਾਂ ਦੇ ਵਿਚਕਾਰ ਤਾਲਮੇਲ ਦੇ ਕਰਕੇ ਪਟੇਲ ਦੀ ਜਿਹੜੀ ਕਹਿੰਦੇ ਗ੍ਰਿਫਤਾਰੀ ਹੋਈ ਆ। ਗ੍ਰਿਫਤਾਰੀ ਤੋਂ ਬਾਅਦ ਚ ਆਸ਼ਿਕ ਪਟੇਲ ਨੂੰ ਹੈਰੀਸਨ ਕਾਉਂਟੀ ਦੇ ਜਿਹੜੇ ਅਡਲਟ ਡਿਟੈਂਸ਼ਨ ਸੈਂਟਰ ਆ, ਉੱਥੇ ਲਿਜਾਇਆ ਗਿਆ। ਹਥਿਆਰਬੰਦ ਲੁੱਟ ਦੇ ਜਿਹੜੇ ਦੋਸ਼ਾਂ ਦਾ ਇਹਨੂੰ ਸਾਹਮਣਾ ਕਰਨਾ ਪਿਆ। ਉੱਥੇ ਕੋਰਟ ਦੇ ਵਿੱਚ ਜੱਜ ਬ੍ਰੈਂਡਨ ਲੈਡਨਰ ਨੇ ਪਟੇਲ ਦੇ $2.5 ਲੱਖ ਦਾ ਜਿਹੜਾ ਮੁਚਲਕਾ ਆ ਉਹ ਤੈਅ ਕੀਤਾ ਆ, ਬੇਲ ਜਿਹੜੀ ਉਹ ਰੱਖੀ ਆ। ਸੋ ਇਹ ਕਾਫੀ ਗੰਭੀਰ ਆ, ਫੈਲਨੀ ਆ, ਧਮਕਾਉਣਾ ਤੇ ਨਾਲ ਦੇ ਨਾਲ ਬੰਦੂਕ ਦੀ ਨੋਕ ਦੇ ਉੱਤੇ ਜਿਹੜੀ ਲੁੱਟ ਖੋਹ ਕਰਨੀ, ਡਕੈਤੀ ਜਿਹੜੀ ਉਹ ਕਰਨੀ ਆ। ਸੋ ਇਹ ਲੌਂਗ ਬੀਚ ਮਿਸੀਸਿਪੀ ਚ ਵਾਲੇ ਪਾਸੇ ਵੀ ਹੈਗਾ, ਇੱਕ ਲੌਂਗ ਬੀਚ ਇੱਧਰ ਵੀ ਆ, ਪਰ ਇਹ ਆਪ ਆਸ਼ਿਕ ਪਟੇਲ ਜਿਹੜਾ ਮੈਰੀਲੈਂਡ ਦਾ ਰਹਿਣ ਵਾਲਾ ਸੀ। ਸੋ ਇੱਥੇ ਜਿਹੜੀ ਇਸ ਦੀ ਗ੍ਰਿਫਤਾਰੀ ਹੋਈ ਆ, ਤੇ ਇਸ ਦੇ ਜਿਹੜੇ ਚਾਰਜਿਸ ਆ ਹੁਣ ਇਸ ਨੂੰ ਸਾਹਮਣਾ ਕਰਨਾ ਪਊਗਾ। ਆਪ ਇਹ ਮੈਰੀਲੈਂਡ ਦਾ ਰਹਿਣ ਵਾਲਾ ਸੀਗਾ। ਅਗਲੀ ਖਬਰ ਵੱਲ ਚੱਲੀਏ, ਕੈਲੀਫੋਰਨੀਆ ਦੇ ਵਿੱਚ ਅਨਪਲਾਇਮੈਂਟ ਕਾਫੀ ਵੱਧ ਰਹੀ ਹੈਗੀ ਆ। ਟੈਕ ਲੇ ਆਫ ਬਹੁਤ ਜ਼ਿਆਦੇ ਆ। ਹਾਲੀਵੁੱਡ 'ਚ ਸਟ੍ਰਾਈਕ ਚੱਲ ਰਹੀ ਆ, ਜਿਹਦੇ ਕਰਕੇ ਲੇ ਆਫ ਕਾਫੀ ਹੋਈ ਆ। ਨੇਸ਼ਨ ਵਾਈਡ ਜੇ ਦੇਖਿਆ ਜਾਵੇ, ਨੇਸ਼ਨ ਵਾਈਡ USA 'ਚ ਕੈਲੀਫੋਰਨੀਆ 'ਚ ਜਿਹੜੀ ਆ ਕਹਿੰਦੇ ਵੀ ਅਨਪਲਾਇਮੈਂਟ ਜ਼ਿਆਦੇ ਹੈਗੇ ਕਈ ਸਟੇਟਾਂ ਨਾਲੋਂ। ਹਾਲਾਂਕਿ ਕੈਲੀਫੋਰਨੀਆ ਦੇ ਵਿੱਚ ਬਹੁਤ ਜ਼ਿਆਦਾ ਜੌਬਸ ਹੈਗੀਆਂ। ਨੇਸ਼ਨ ਵਾਈਡ ਕਹਿੰਦੇ ਅਨਪਲਾਇਮੈਂਟ ਰੇਟ 3.7% ਆ। ਪੂਰੇ ਅਮਰੀਕਾ 'ਚ ਪਿਛਲੇ ਮਹੀਨੇ ਜਨਵਰੀ ਦੇ ਵਿੱਚ, ਹੁਣ ਅੱਜ ਦਾ ਮਾਰਚ ਸ਼ੁਰੂ ਹੋ ਗਿਆ, ਜਨਵਰੀ 'ਚ 3.5 ਲੱਖ ਜੌਬਸ, ਐਗਜ਼ੈਕਟਲੀ 3,53,000 ਜੌਬਸ ਐਡ ਕੀਤੀਆਂ ਗਈਆਂ ਸੀ। ਕੈਲੀਫੋਰਨੀਆ ਦੇ ਵਿੱਚ ਜਿਹੜਾ ਗਰੋਥ ਰੇਟ ਆ ਉਹ ਸਲੋ ਹੈਗਾ, ਤੇ ਜਿਹੜਾ ਬਾਕੀ ਜੇ ਦੇਖਿਆ ਜਾਵੇ ਦੂਜੀਆਂ ਸਟੇਟਸ ਦੇ ਨਾਲੋਂ। ਬੇ ਏਰੀਏ ਦੇ ਵਿੱਚ ਟੈਕ ਇੰਡਸਟਰੀ ਦੇ ਵਿੱਚ ਬਹੁਤ ਜ਼ਿਆਦਾ ਲੇ ਆਫ ਹੋਏ ਹੈਗੇ ਆ, ਤੇ ਸਦਰਨ ਕੈਲੀਫੋਰਨੀਆ ਦੇ ਵਿੱਚ ਐਂਟਰਟੇਨਮੈਂਟ ਇੰਡਸਟਰੀ ਦੇ ਵਿੱਚ ਜੋ ਸਟ੍ਰਾਈਕ ਨੂੰ ਲੈ ਕੇ ਲੇ ਆਫ ਹੋਈ ਆ। ਐਗਰੀਕਲਚਰ ਵਰਕਰਸ ਜੋ ਆ ਉਹਨਾਂ ਦੀ ਕਾਫੀ ਜ਼ਿਆਦਾ ਜਿਹੜੀ ਆ ਅਨਪਲਾਇਮੈਂਟ ਵਧੀ ਹੈਗੀ ਆ। ਸੋ ਓਵਰਆਲ ਕੈਲੀਫੋਰਨੀਆ ਦੇ ਵਿੱਚ ਜੇ ਦੇਖਿਆ ਜਾਵੇ,
ਤੇ ਕਾਫੀ ਜ਼ਿਆਦਾ ਜਿਹੜਾ ਅਸਰ ਪਿਆ ਆ ਅਨਪਲਾਇਮੈਂਟ ਨੂੰ ਲੈ ਕੇ। ਈਵਨ ਦੋ ਇਨਫੋਰਮੇਸ਼ਨ ਟੈਕਨੋਲੋਜੀ 36,000 ਤੋਂ ਵੱਧ ਲੋਕਾਂ ਨੂੰ ਲੇ ਆਫ ਕੀਤਾ ਗਿਆ। ਗੂਗਲ, ਮੈਟਾ, ਐਕਸ, ਟਵਿੱਟਰ, ਵੈਸਟਰਨ ਡਿਜੀਟਲ, ਸਨੈਪ, ਮੋਨਕਾ ਵੇਸਟ ਕੰਪਨੀਆਂ, ਉਹਨਾਂ ਨੇ ਅੱਜ ਅਨਾਊਂਸ ਕੀਤਾ ਹੈ ਵੀ 500 ਤੋਂ ਵੱਧ ਲੋਕਾਂ ਨੂੰ ਲੇ ਆਫ ਕਰਨ ਜਾ ਰਹੇ ਆ। ਤੇ ਅਨਪਲਾਇਮੈਂਟ ਰੇਟ ਸੈਨ ਫਰਾਂਸਿਸਕੋ ਤੇ ਸਿਲੀਕਨ ਵੈਲੀ 'ਚ ਲੋ ਹੈਗਾ, ਈਵਨ ਦੋ ਜੋਬਾਂ ਵੀ ਉੱਥੇ ਬਹੁਤ ਜ਼ਿਆਦਾ ਗਈਆਂ ਹੈਗੀਆਂ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਓਹਾਇਓ ਰਿਵਰ ਦੇ ਉੱਤੇ, ਦਰਿਆ ਦੇ ਉੱਤੇ ਇੱਕ ਸੈਮੀ ਟਰੱਕ ਬ੍ਰਿਜ ਦੇ ਉੱਤੇ ਐਕਸੀਡੈਂਟ ਦਾ ਸ਼ਿਕਾਰ ਹੋਇਆ। ਉਸ ਤੋਂ ਬਾਅਦ ਦੇ ਵਿੱਚ ਇਹਦਾ ਜਿਹੜਾ ਸੈਮੀ ਟਰੱਕ ਆ ਉਹ ਅੱਧਾ ਬ੍ਰਿਜ ਦੇ ਉੱਤੇ ਤੇ ਅੱਧਾ ਹਵਾ ਦੇ ਵਿੱਚ ਲਟਕਣ ਜਿਹੜਾ ਉਹ ਲੱਗ ਗਿਆ। ਇਵੈਂਚੁਅਲੀ ਜਿਹੜੇ ਫਰਸਟ ਰਿਸਪੌਂਡਰਸ ਆ ਉਹਨਾਂ ਨੇ ਇਸ ਨੂੰ ਬੜੀ ਮੁਸ਼ਕਲ ਦੇ ਨਾਲ ਤੇ ਬੜੀ ਬਹਾਦਰੀ ਦੇ ਨਾਲ ਆਪ ਤਾਰ ਤੋਂ ਲਮਕ ਕੇ ਜਿਹੜਾ ਇਸ ਦਾ ਜਿਹੜਾ ਡਰਾਈਵਰ ਆ ਉਸ ਨੂੰ ਕੱਢਿਆ। ਕਲਾਰਕ ਮੈਮੋਰੀਅਲ ਬ੍ਰਿਜ ਦੇ ਉੱਤੇ ਇਹ ਹਾਦਸਾ ਵਾਪਰਿਆ। ਸਿਸਕੋ ਕੰਪਨੀ ਦਾ ਟਰੱਕ ਚਾਲਕ ਸੀਗਾ ਤੇ ਇਹ ਜਿਹੜਾ ਕ੍ਰੈਸ਼ ਆ ਤਕਰੀਬਨ ਉੱਥੇ ਬਾਅਦ ਦੁਪਹਿਰ ਜਿਹੜਾ ਉਹ ਵਾਪਰਿਆ ਨੂਨ ਦੇ ਟਾਈਮ 12 ਵਜੇ ਦੇ ਇਰਦ ਗਿਰਦ ਇਹ ਵਾਪਰਿਆ ਸੀਗਾ। ਸੋ ਓਹਾਇਓ ਰਿਵਰ ਦੇ ਉੱਤੇ ਇੱਕ ਕਲਾਰਕ ਮੈਮੋਰੀਅਲ ਬ੍ਰਿਜ ਦੇ ਉੱਤੇ ਘਟਨਾ ਜਿਹੜੀ ਉਹ ਵਾਪਰੀ ਆ। ਰੈਸਕਿਊ ਟੀਮਸ, ਫਾਇਰ ਡਿਪਾਰਟਮੈਂਟ ਦੀ, ਉਹ ਉੱਥੇ ਮੌਕੇ ਦੇ ਉੱਤੇ ਪਹੁੰਚ ਕੇ ਇਸ ਨੂੰ ਜਿਹੜਾ ਆ ਉਹ ਬਚਾ ਲਿਆ ਗਿਆ। ਇਸ ਟਾਈਮ ਡਰੋਨ ਦੇ ਫੁਟੇਜ ਤੇ ਇਹ ਜਿਹੜੀ ਫੁਟੇਜ ਆ ਲੋਕਾਂ ਨੂੰ ਬਹੁਤ ਜ਼ਿਆਦਾ ਵਾਇਰਲ ਜਿਹੜੀ ਉਹ ਹੋ ਰਹੀ ਆ ਤੇ ਸਾਰੇ ਜਾਣੇ ਉਸ ਜਿਹੜਾ ਫਾਇਰ ਫਾਈਟਰ ਆ ਉਸ ਰਿਸਪੌਂਡਰ ਦਾ ਵਿਸ਼ੇਸ਼ ਧੰਨਵਾਦ ਕਰ ਰਹੇ ਆ ਜਿਹਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਗੈਰ ਇਸ ਨੂੰ ਉੱਥੋਂ ਇਵੈਂਚੁਅਲੀ ਜਿਹੜਾ ਉਹ ਬਚਾ ਲਿਆ। ਫਾਇਰ ਚੀਫ ਬ੍ਰਾਇਨ ਓਨੀਲ ਨੇ ਕਿਹਾ ਆ ਵੀ ਇਹ ਬਹੁਤ ਲੱਕੀ ਸੀ ਜਿਹੜੀ ਡਰਾਈਵਰ ਔਰਤ ਸੀਗੀ, ਇਹ ਬੀਬੀ ਜਿਹੜੀ ਕੈਬ ਦੇ ਵਿੱਚ ਟਰੱਕ ਦੇ ਵਿੱਚ ਫਸੀ ਪਈ ਸੀ ਵੀ ਉਹ ਦਰਿਆ ਦੇ ਵਿੱਚ ਨਹੀਂ ਡਿੱਗੀ ਤੇ ਇਹ ਐਕਸਟ੍ਰੀਮਲੀ ਲੱਕੀ ਸੀ। ਪਰ ਇਵੈਂਚੁਅਲੀ ਇਸ ਨੂੰ ਬਚਾਉਣ ਦੇ ਵਿੱਚ ਉਹ ਕਾਮਯਾਬ ਜਿਹੜੇ ਆ ਉਹ ਰਹੇ ਹੈਗੇ ਆ। ਸੋ ਬੜੀ ਖੁਸ਼ਕਿਸਮਤੀ ਦੇ ਨਾਲ ਇਸ ਬੀਬੀ ਨੂੰ ਜਿਹੜਾ ਉਹ ਬਚਾ ਲਿਆ ਗਿਆ। ਬੜੀ ਬਹਾਦਰੀ ਦੇ ਨਾਲ ਉਸ ਬੰਦੇ ਨੇ, ਉਸ ਫਾਇਰ ਫਾਈਟਰ ਨੇ ਇਸ ਨੂੰ ਬਚਾਇਆ ਆ। ਤੇ ਇੱਕ ਜਿਹੜਾ ਹਰਜੋਤ ਸਿੰਘ ਜੀ ਅਪਡੇਟ ਕਰਦੇ ਜਾਈਏ, ਜਿਹੜਾ AT ਈਸਟ ਆਪਾਂ ਗੱਲਬਾਤ ਕਰ ਰਹੇ ਸੀ ਵੈਦਰ ਨੂੰ ਲੈ ਕੇ, ਪਹਿਲਾਂ ਵੀ ਦੱਸਿਆ ਸੀ I-80 ਜਿਹੜੀ ਆ ਉਹ ਕਲੋਜ਼ਡ ਕੀਤੀ ਗਈ ਆ। ਐਗਜ਼ਿਟ 150 ਦੇ ਉੱਤੇ ਸਾਨੂੰ ਕਾਲ ਕਰਕੇ ਜਿਹੜਾ ਉਹ ਦੱਸ ਰਹੇ ਆ ਤੇ ਨਾਲ ਦੇ ਨਾਲ ਮੈਸੇਜ ਕਰਕੇ ਵੀ ਫੇਸਬੁੱਕ ਦੇ ਉੱਤੇ ਦੱਸਿਆ ਜਾ ਰਿਹਾ ਆ ਵੀ ਕੈਲੀਫੋਰਨੀਆ ਦੇ ਵਿੱਚ ਜਿਹੜੀ AT ਈਸਟ ਆ ਹੋ ਸਕਦਾ ਵੀ ਦੋਨੋਂ ਪਾਸੇ ਨੂੰ ਹੀ ਜਿਹੜੀ ਆ ਉਹ ਬੰਦ ਕੀਤੀ ਹੋਵੇ। 80 ਤੇ 50 ਹੋਰ ਕਈ ਥਾਵਾਂ ਦੇ ਉੱਤੇ ਜਿਹੜੀਆਂ ਕਈ ਫਰੀਵੇਜ਼ ਆ ਜ਼ਿਆਦਾ ਬਰਫ਼ਬਾਰੀ ਦੇ ਕਰਕੇ ਅਹਤਿਆਤੀ ਤੌਰ ਦੇ ਉੱਤੇ ਬੰਦ ਕੀਤੇ ਗਏ ਨੇ। ਅਗਲੀ ਖਬਰ ਵੱਲ ਚਲੀਏ ਤੇ ਸਦਰਨ ਕੈਲੀਫੋਰਨੀਆ ਦੇ ਵਿੱਚ ਚੋਰ ਜਿਹੜੇ ਆ ਉਹਨਾਂ ਨੇ $20,000 ਦੇ ਸਨੀਕਰਸ ਜੋ ਸ਼ੂਜ਼ ਆ ਉਹ ਇੱਕ ਸਟੋਰ ਤੋਂ ਲੁੱਟੇ ਫਰਵਰੀ 22 ਨੂੰ 2:30 ਵਜੇ ਦੇ ਕਰੀਬ ਤੜਕੇ। ਤੇ ਹੈਰਾਨੀ ਦੀ ਗੱਲ ਇਹ ਆ ਵੀ ਇਹ ਉਸ ਸਟੋਰ ਤੋਂ ਲੁੱਟੇ ਜਿੱਥੇ ਸੈਨ ਫਰਨਾਂਡੋ ਪੁਲਿਸ ਡਿਪਾਰਟਮੈਂਟ ਦਾ ਹੈੱਡ ਆਫਿਸ ਸਿਰਫ 600 ਫੁੱਟ ਦੀ ਦੂਰੀ ਤੇ ਆ। ਤੁਸੀਂ ਹੁਣ ਹਿਸਾਬ ਲਾ ਲਓ ਵੀ 600 ਫੁੱਟ ਦੀ ਦੂਰੀ ਤੇ ਪੁਲਿਸ ਵਾਲਿਆਂ ਦਾ ਆਫਿਸ ਆ ਮੇਨ, ਤੇ ਉੱਥੇ ਇਹ ਜਿਹੜਾ ਸਟੋਰ ਸੀ ਉੱਥੋਂ ਲੁੱਟ ਕੇ ਤੋੜ ਕੇ ਲੈ ਗਏ। ਸੋ ਇਦਾਂ ਦੀ ਜਿਹੜੀ ਸਿਚੁਏਸ਼ਨ ਆ ਕੈਲੀਫੋਰਨੀਆ ਦੇ ਵਿੱਚ ਕਈ ਜਗ੍ਹਾ ਦੇ ਉੱਤੇ ਬਣੀ ਹੋਈ ਹੈਗੀ ਆ। ਜੀ, ਅਗਲੀਆਂ ਜਿਹੜੀਆਂ ਖਬਰਾਂ ਦੇ ਉੱਤੇ ਹਰਜੋਤ ਸਿੰਘ ਜੀ ਨਜ਼ਰ ਮਾਰਦੇ ਜਾਈਏ ਤਾਂ ਇਸ ਟਾਈਮ ਜੇ ਉੱਦਾਂ ਕੈਲੀਫੋਰਨੀਆ 'ਚ ਦੇਖੀਏ ਤਾਂ ਸਾਰੇ ਪਾਸੇ ਜਿਹੜੀ ਚਰਚਾ ਹੈ ਉਹ ਮੌਸਮ ਨੂੰ ਲੈ ਕੇ ਹੀ ਚੱਲ ਰਹੀ ਆ। ਯੋਸੇਮਿਟੀ ਨੈਸ਼ਨਲ ਪਾਰਕ ਦੇ ਵਿੱਚ ਇਸ ਟਾਈਮ ਲੇਟੈਸਟ ਨਿਊਜ਼ ਜਿਹੜੀ ਉਹ ਆ ਰਹੀ ਆ ਵੀ ਵਿੰਡ 143 ਮੀਲ ਫੀ ਘੰਟੇ ਦੀ ਰਫ਼ਤਾਰ ਤੱਕ ਵੀ ਜਾ ਸਕਦੀ ਆ। ਟਾਹੋ ਦੇ ਵਿੱਚ ਅਜੇ ਵੀ ਜਿਹੜੇ ਕਈ ਸਕੀਅਰਸ ਆ ਉੱਥੇ ਘੁੰਮਣ ਫਿਰਨ ਦੇ ਲਈ ਤੇ ਬਰਫ਼ ਦੇ ਉੱਤੇ ਮੌਜਾਂ ਕਰਨ ਦੇ ਲਈ ਜਿਹੜਾ ਉਹ ਗਏ ਨੇ, ਪਰ ਆਲਰੇਡੀ ਉੱਥੋਂ ਦੇ ਵੈਦਰ ਵਾਲਿਆਂ ਨੇ, ਮੀਟਰੀਓਲੋਜਿਸਟ ਤੇ ਬਾਕੀ ਸਾਰਿਆਂ ਨੇ ਅਧਿਕਾਰੀਆਂ ਨੇ ਇਹੀ ਕਿਹਾ ਆ ਵੀ ਐਵਲਾਂਚ ਆਉਣ ਦਾ ਇਸ ਟਾਈਮ ਵੱਡਾ ਖਤਰਾ ਬਣਿਆ ਪਿਆ ਆ। ਸੋ ਉਧਰਲੇ ਪਾਸੇ ਨੂੰ ਜਿਹੜਾ ਉਹ ਨਾ ਜਾਇਆ ਜਾਵੇ। ਸੋ ਡੋਨਰ ਸਕੀ ਰੈਂਚ ਦੇ ਉੱਤੇ ਤੇਜ਼ ਹਵਾਵਾਂ ਦੇ ਨਾਲ ਤੇ ਭਾਰੀ ਬਰਫ਼ਬਾਰੀ ਦੇ ਨਾਲ ਸਾਰਾ ਕੰਮਕਾਜ ਵੀ ਉੱਥੇ ਠੱਪ ਪਿਆ ਆ। UC ਬਰਕਲੀ ਸੈਂਟਰਲ ਸਿਆਰਾ ਸਨੋ ਲੈਬ ਨੇ ਕਿਹਾ ਆ ਵੀ ਕੱਲ ਦੇ ਵਿੱਚ 19 ਇੰਚ ਤੱਕ ਆਲਰੇਡੀ ਉੱਥੇ ਸਨੋ ਪੈ ਗਈ ਆ ਜੋ ਕਿ ਆਮ ਦੇ ਨਾਲੋਂ 102% ਦੇਖੀ ਗਈ ਆ ਤੇ ਹੁਣ ਦਾ ਹੈਵੀ ਪੋਰਸ਼ਨ ਅਗਲੇ 24 ਘੰਟਿਆਂ ਦੇ ਵਿੱਚ ਉੱਥੇ ਹੋਵੇਗਾ। ਅਗਲੀ ਖਬਰ ਫ੍ਰਿਜ਼ਨੋ ਤੋਂ ਆ ਰਹੀ ਆ। ਫ੍ਰਿਜ਼ਨੋ ਦੇ ਵਿੱਚ ਨਾਰਥ ਵੈਸਟ ਫ੍ਰਿਜ਼ਨੋ ਵਾਲਾ ਜਿਹੜਾ ਏਰੀਆ ਆ ਉੱਥੇ ਇੱਕ 16 ਸਾਲਾਂ ਦੇ
ਨੌਜਵਾਨ ਨੂੰ ਅਰੈਸਟ ਕੀਤਾ ਗਿਆ ਆ, ਜਿਸ ਨੇ ਇੱਕ ਬੰਦੇ ਨੂੰ ਜਿਹੜੀਆਂ ਆ ਗੋਲੀਆਂ ਮਾਰ ਕੇ ਮਾਰ ਦਿੱਤਾ। ਇਹ ਜੋ ਪਿਛਲੇ ਐਤਵਾਰ ਨੂੰ ਘਟਨਾ ਵਾਪਰੀ, ਡਿਆਂਡਰੇ ਜੈਕਸਨ ਇਹਦੇ ਜਿਹੜੀ ਗੋਲੀਆਂ ਲੱਗੀਆਂ ਫਰੂਟ ਤੇ ਐਸ਼ਲਨ ਐਵਨਿਊ ਤੇ ਇਸ ਤੋਂ ਬਾਅਦ ਇਸ ਨੂੰ ਕਮਿਊਨਿਟੀ ਰੀਜਨਲ ਮੈਡੀਕਲ ਸੈਂਟਰ ਰਸ਼ ਕਰਕੇ ਲਿਜਾਇਆ ਗਿਆ, ਜਿੱਥੇ ਉਸ ਦੀ ਜਿਹੜੀ ਆ ਮੌਤ ਹੋ ਗਈ। ਤੇ ਇਸ ਤੋਂ ਕਹਿੰਦੇ ਵੀ 12:45 ਤੇ ਆਫੀਸਰਸ ਨੂੰ ਕਾਲ ਆਈ ਸੀ ਨਾਰਥ ਐਵਨਿਊ ਦੇ ਉੱਤੇ ਜਿਹੜਾ ਆ ਇਸ ਨੇ ਗੋਲੀਆਂ ਮਾਰੀਆਂ ਸੀਗੀਆਂ। 16 ਸਾਲਾਂ ਦਾ ਜਿਹੜਾ ਇਹ ਗੋਲੀ ਮਾਰਨ ਵਾਲਾ ਆ, ਉਸ ਨੂੰ 20 ਪੁਲਿਸ ਵਾਲਿਆਂ ਨੇ ਫੜ ਲਿਆ ਹੈਗਾ ਆ, ਤੇ ਉਸ ਨੂੰ ਵੀ ਉਹਦੇ ਵੀ ਜਿਹੜੀ ਲੱਗੀ ਸੀ ਕਹਿੰਦੇ ਗੋਲੀ, ਤੇ ਉਸ ਨੂੰ ਵੀ ਹਸਪਤਾਲ ਪਹੁੰਚਾਇਆ ਗਿਆ ਹੈਗਾ। ਤੇ ਡਿਟੈਕਟਿਵਸ ਨੇ ਇਹ ਕਿਹਾ ਵੀ ਸੇਮ ਜਿਹੜਾ 16 ਸਾਲਾਂ ਦਾ ਨੌਜਵਾਨ ਆ, ਜੋ ਜਿਸ ਨੇ ਗੋਲੀ ਮਾਰ ਕੇ ਦੂਸਰੇ ਬੰਦੇ ਨੂੰ ਮਾਰਿਆ ਸੀ, ਤੇ ਨਾਮ ਉਸ ਦਾ ਡਿਸਕਲੋਜ਼ ਨਹੀਂ ਕੀਤਾ ਗਿਆ ਕਿਉਂਕਿ ਉਹ 18 ਸਾਲਾਂ ਤੋਂ ਥੱਲੇ ਹੈਗਾ। ਸੈਨ ਹੋਜ਼ੇ ਦੇ ਵਿੱਚ 1000 ਤੋਂ ਵੱਧ ਜਿਹੜੇ ਹੋਮਲੈਸ ਲੋਕ ਆ, ਦਰਿਆਵਾਂ ਦੇ ਕੰਢੇ, ਚੂਹਾਂ ਦੇ ਕੰਢੇ ਰਹਿ ਰਹੇ ਆ, ਉਹਨਾਂ ਨੂੰ ਉੱਥੋਂ ਕਲੀਅਰ ਕੀਤਾ ਜਾਊਗਾ। ਸੂਬੇ ਨੇ ਇਹ ਮੈਂਡੇਟ ਕੀਤਾ ਆ ਵੀ ਇਹ ਜਿਹੜੀਆਂ ਇਨਕੈਂਪਮੈਂਟਸ ਆ, ਜਿੱਦਾਂ ਲੋਕ ਉੱਥੇ ਘਰ ਬਣਾ ਕੇ ਰਹਿ ਰਹੇ ਆ ਜਾਂ ਤੰਬੂ ਲਾ ਕੇ ਰਹਿ ਰਹੇ ਆ, ਉਹਨਾਂ ਨੂੰ ਕਲੀਅਰ ਕੀਤਾ ਜਾਵੇ, ਕਿਉਂਕਿ ਵਾਟਰਸ਼ੈਡਸ ਨੂੰ ਇਹ ਪ੍ਰਦੂਸ਼ਣ ਜਿਹੜਾ ਉੱਥੇ ਫੈਲ ਰਿਹਾ ਹੈ। ਕਈ ਦਹਾਕਿਆਂ ਤੋਂ ਕਹਿੰਦੇ ਵੀ ਹੋਮਲੈਸ ਲੋਕ ਸੈਨ ਹੋਜ਼ੇ ਦੇ ਵਿੱਚ ਜਿਹੜੀਆਂ 140 ਮੀਲ ਕ੍ਰੀਕਸ ਤੇ ਰਿਵਰਸ ਆ, ਉਹਦੇ ਇਰਦ ਗਿਰਦ ਬਸੇਰਾ ਬਣਾ ਕੇ ਰਹਿ ਰਹੇ ਸੀਗੇ। ਪਰ ਹੁਣ ਸਟੇਟ ਰੈਗੂਲੇਟਰਸ ਦੇ ਤਹਿਤ ਉਹਨਾਂ ਨੂੰ ਇਹ ਹਦਾਇਤਾਂ ਆ ਵੀ ਭਾਈ ਇਸ ਨੂੰ ਕਲੀਨ ਕੀਤਾ ਜਾਵੇ। ਕੋਯੋਟੀ ਕ੍ਰੀਕ ਦੇ ਆਲੇ ਦੁਆਲੇ ਜਿਹੜੀਆਂ ਲਾਈਨਾਂ ਲੱਗੀਆਂ ਆ ਟੈਂਟਸ ਦੀਆਂ, ਉਸ ਦੇ ਬਾਰੇ ਮੈਟ ਮਹਾਨ ਜਿਹੜੇ ਮੇਅਰ ਆ, ਉਹਨਾਂ ਨੇ ਇਹ ਪਲਾਨ ਜਿਹੜਾ ਉਹ ਅਨਾਉਂਸ ਕਰਦੇ ਹੋਏ ਕਿਹਾ ਆ ਵੀ ਇਹਨਾਂ ਸਾਰਿਆਂ ਨੂੰ ਕਲੀਨ ਕੀਤਾ ਜਾਊਗਾ। ਸੋ ਹੋਮਲੈਸ ਲੋਕ ਕਿਤੇ ਜਾਣ, ਮੇਅਰ ਤੇ ਜਿਹੜੇ ਕੁਝ ਹੋਰ ਸਿਟੀ ਕਾਉਂਸਲ ਮੈਂਬਰਸ ਆ, ਉਹ ਕਹਿੰਦੇ ਆ ਵੀ ਅਸੀਂ ਕੁਝ ਹੋਰ ਸ਼ੈਲਟਰ ਸਪੇਸ ਸਿਟੀ ਦੇ ਵਿੱਚ ਬਣਾਵਾਂਗੇ, ਜਿਹਦੇ ਵਿੱਚ 1000 ਬੈਡਸ ਸਾਊਥ ਦੇ ਵਿੱਚ ਡਾਊਨਟਾਊਨ ਤੋਂ ਉੱਥੇ ਰੱਖੇ ਜਾਣਗੇ। ਅਧਿਕਾਰੀ ਕਹਿ ਰਹੇ ਆ ਵੀ ਕਲੀਨ ਅਪ ਤੇ ਜਿਹੜਾ ਸ਼ੈਲਟਰ ਐਫਰਟ ਆ, ਇਹ ਅਗਲੇ ਆਉਂਦੇ 6 ਮਹੀਨਿਆਂ ਦੇ ਵਿੱਚ ਸ਼ੁਰੂ ਹੋਊਗਾ ਤੇ ਜੂਨ 2025 ਤੱਕ ਇਸ ਨੂੰ ਮੁਕੰਮਲ ਕਰ ਲਿਆ ਜਾਊਗਾ, ਤੇ ਕਈ ਮਿਲੀਅਨਸ ਆਫ ਡਾਲਰ ਇਸ ਦੇ ਉੱਤੇ ਲੱਗਣਗੇ, ਜਿਹੜੇ ਸਿਟੀ ਦੇ ਬਜਟ ਦੇ ਵਿੱਚੋਂ ਆ ਰਹੇ ਆ। ਤੇ ਸਿਟੀ ਦਾ ਬਜਟ ਅੱਗੇ ਹੀ ਕਹਿੰਦੇ ਵੀ ਬਹੁਤ ਥਿਨ ਚੱਲ ਰਿਹਾ ਆ। ਸੈਨ ਫਰਾਂਸਿਸਕੋ ਦੇ ਡਿਸਟ੍ਰਿਕਟ ਅਟਾਰਨੀ ਬਰੁਕ ਜੈਂਕਨਸ ਨੇ ਅਨਾਉਂਸ ਕੀਤਾ ਹੈ ਕਿ ਉਹਨਾਂ ਦੇ ਆਫਿਸ ਨੇ ਇੱਕ ਬੰਦੇ ਨੂੰ ਕਨਵਿਕਟ ਕੀਤਾ ਆ, ਜਿਸ ਨੇ ਸਿਰਫ $100 ਦੀ ਚੋਰੀ ਕਰਨ ਦੇ ਲਈ ਬੰਦੇ ਤੋਂ ਪੈਸੇ ਖੋਹ ਰਿਹਾ ਸੀ, ਇਹ $100, ਤੇ ਉਸ ਨੂੰ ਜਦੋਂ ਰੋਕਿਆ ਗਿਆ ਤੇ ਉਸਨੇ 16 ਵਾਰੀ ਚਾਕੂ ਦੇ ਨਾਲ ਉਹਦੇ ਉੱਤੇ ਵਾਰ ਕੀਤਾ ਸੀ। ਸੀਨ ਫਰਗਸਨ 55 ਸਾਲਾਂ ਦਾ ਉਹ ਇਹ ਵਿਕਟਮ ਨੂੰ ਫੋਲੋ ਕਰ ਰਿਹਾ ਸੀ ਰੈਸਟੋਰੈਂਟ ਦੀ ਪਾਰਕਿੰਗ ਲੋਟ ਦੇ ਵਿੱਚ, ਜੋ ਜਰਵਾ ਵਿਊਨਾ ਗਾਰਡਨਸ ਹੈਗਾ ਆ। ਤੇ ਫਰਵਰੀ 19 ਦੀ ਗੱਲ ਆ, ਤੇ 16 ਵਾਰ ਉਸ ਨੂੰ ਮਾਰਨ ਤੋਂ ਬਾਅਦ ਉਸ ਨੂੰ ਉਹ ਚੋਕ ਕੀਤਾ ਗਿਆ। ਉਹਦੀ ਜਿਹੜੀ ਕੰਡੀਸ਼ਨ ਆ ਹਜੇ ਨਹੀਂ ਦੱਸੀ ਗਈ, ਪਰ ਇਸ ਜੋ ਚਾਕੂ ਮਾਰਨ ਵਾਲਾ ਬੰਦਾ ਆ ਸ਼ੇਨ ਫਰਗਸਨ, ਉਸ ਨੂੰ ਅਰੈਸਟ ਕਰ ਲਿਆ ਗਿਆ। ਕਹਿੰਦੇ ਵੀ 30 ਸਾਲਾਂ ਤੱਕ ਦੀ ਜਿਹੜੀ ਸਟੇਟ ਪ੍ਰਿਜ਼ਨ ਅਟੈਂਪਟਡ ਮਰਡਰ, ਅਟੈਂਪਟਡ ਸੈਕੰਡ ਡਿਗਰੀ ਰੋਬਰੀ ਦੇ ਸੰਬੰਧ ਦੇ ਵਿੱਚ ਉਸ ਨੂੰ ਹੋ ਸਕਦੀ ਆ, ਤੇ ਜਿਹੜੀ ਸੈਂਟੈਂਸਿੰਗ ਆ ਇਹ ਅਪ੍ਰੈਲ ਮਹੀਨੇ ਦੇ ਵਿੱਚ ਹੋਣੀ ਆ। ਪ੍ਰੋਸੀਕਿਊਟਰਸ ਕਹਿੰਦੇ ਆ ਵੀ ਅਸੀਂ ਫਰਗਸਨ ਦੇ ਅਗੇਂਸਟ ਕੇਸ ਡਿਵੈਲਪ ਕਰਨ ਦੇ ਵਿੱਚ ਜਿਹੜੀ ਆ ਸੈਨ ਫਰਾਂਸਿਸਕੋ ਦੀ ਪੁਲਿਸ ਡਿਪਾਰਟਮੈਂਟ ਦਾ ਜੋ ਇਨਵੈਸਟੀਗੇਸ਼ਨ ਯੂਨਿਟ ਆ, ਉਹਦਾ ਪੂਰਾ ਜਿਹੜਾ ਧੰਨਵਾਦ ਕਰਦੇ ਆ। ਇੱਦਾਂ ਦੇ ਜਿਹੜੇ ਸੈਂਸਲੈਸ ਕ੍ਰਾਈਮਸ ਆ, ਉਹਨਾਂ ਨੂੰ ਜੋ ਕਰਨ ਵਾਲੇ ਆ ਉਹ ਨਹੀਂ ਬਖਸ਼ਾਂਗੇ। ਗਵਰਨਰ ਨਿਊਸਮ ਆਪਣਾ ਸਪਸ਼ਟੀਕਰਨ ਕਰਨ ਦੇ ਲਈ ਮਿਨੀਮਮ ਵੇਜ ਵਾਲਾ ਜਿਹੜਾ ਰੌਲਾ ਪਿਆ ਪਨੇਰਾ ਬ੍ਰੈਡ ਦਾ ਤੇ ਇਸ ਦਾ, ਉਸ ਨੂੰ ਆਪਣਾ ਸਪਸ਼ਟੀਕਰਨ ਦੇਣ ਦੇ ਲਈ ਮੋਰੇ ਆਏ ਆ। ਉਹ ਕਹਿੰਦੇ ਵੀ ਇਹ ਬਹੁਤ ਹੀ ਅਬਸਰਡ ਇਸ ਟਾਈਮ ਗੱਲ ਆ, ਜਿਸ ਦੇ ਵਿੱਚ ਮੇਰੇ ਉੱਤੇ ਕਹਿੰਦੇ ਵੀ ਜਿਹੜਾ ਤੁਸੀਂ ਦੋਸ਼ ਲਗਾ ਰਹੇ ਹੈਗੇ ਆ। ਤੇ ਨਾਓ ਕਹਿੰਦੇ ਵੀ ਇਸ ਮੌਕੇ ਨਿਊਸਮ ਕਹਿ ਰਿਹਾ ਵੀ ਪਨੇਰਾ ਬ੍ਰੈਡ ਐਗਜ਼ੈਂਪਟ ਨਹੀਂ ਹੈਗਾ ਕੈਲੀਫੋਰਨੀਆ ਦੀ ਮਿਨੀਮਮ ਵੇਜ ਹਾਈਕ ਦੇ ਉੱਤੋਂ। ਕਹਿੰਦੇ ਵੀ ਇਹ ਸੌਸੇਜ ਮੇਕਿੰਗ ਆਫ ਪੋਲਿਟਿਕਸ ਦਾ ਇਹ ਹਿੱਸਾ ਆ, ਤੇ ਇਸ ਦੇ ਬਾਬਤ ਇਹਨਾਂ ਨੇ ਅੱਜ ਨਿਊਜ਼ ਕਾਨਫਰੰਸ ਵੀ ਕੀਤੀ ਆ। ਪਿਛਲੇ 2 ਦਿਨਾਂ ਤੋਂ ਕਈ ਮੀਡੀਆ ਨੇ ਰਿਪੋਰਟਸ ਛਾਇਆ ਕੀਤੀਆਂ ਸੀ ਵੀ ਨਿਊਸਮ ਹੁਣਾਂ ਦਾ ਸੰਬੰਧ ਰਿਹਾ ਆ ਗ੍ਰੈਗ ਫਲਿਨ, ਜਿਹੜੇ ਬਿਲੀਅਨਰ ਆ ਤੇ ਲੌਂਗ ਟਾਈਮ ਡੋਨਰ ਰਹੇ ਆ, ਤੇ 2
ਡਜ਼ਨ ਜਿਹੜੇ ਪਨੇਰਾ ਬ੍ਰੈਡ ਲੋਕੇਸ਼ਨ ਦੇ ਮਾਲਕ ਆ, ਵੀ ਉਹਨਾਂ ਨੂੰ ਇਸ ਕਰਕੇ ਐਗਜ਼ੈਂਪਸ਼ਨ ਜਿਹੜੀ ਆ ਉਹ ਮਿਲੀ ਆ। ਹੁਣ ਜਿਹੜੇ ਸਪੋਕਸਪਰਸਨ ਆ ਨਿਊਜ਼ਮ ਦੇ, ਉਹਨਾਂ ਨੇ ਕਿਹਾ ਵੀ ਗਵਰਨਰ ਕਦੀ ਵੀ ਗ੍ਰੈਗ ਫਲਿਨ ਨੂੰ ਆਪ ਨਹੀਂ ਮਿਲੇ ਇਸ ਬਿੱਲ ਦੇ ਬਾਬਤ, ਤੇ ਜਿਹੜੀ ਸਟੋਰੀ ਰਨ ਕੀਤੀ ਜਾ ਰਹੀ ਆ ਇਹ ਟੋਟਲੀ ਗਲਤ ਹੈਗੀ ਆ। ਕਹਿੰਦੇ ਵੀ ਸਾਡੀ ਲੀਗਲ ਟੀਮ ਨੇ ਇਸ ਨੂੰ ਰਿਵਿਊ ਕੀਤਾ ਆ, ਤੇ ਇੱਥੋਂ ਇਹ ਪਤਾ ਲੱਗ ਰਿਹਾ ਵੀ ਪਨੇਰਾ ਬ੍ਰੈਡ ਇਨਫੈਕਟ ਐਗਜ਼ੈਂਪਟ ਨਹੀਂ ਹੈਗੀ ਇਸ ਲਾਅ ਦੇ ਉੱਤੋਂ। ਸੋ ਇਹ ਹੁਣ ਦੇਖੋ ਕੀ ਇਸ ਦੇ ਵਿੱਚ ਹਰਜੋਤ ਸਿੰਘ ਜੀ ਬਣਦਾ ਆ, ਕਿਉਂਕਿ ਕੱਲ ਪਰਸੋਂ ਤੋਂ LA ਦੀਆਂ ਬਹੁਤ ਸਾਰੀਆਂ ਨਿਊਜ਼ ਏਜੰਸੀਜ਼ ਤੇ ਹੋਰ ਵੀ ਸਾਰਿਆਂ ਨੇ ਰਿਪੋਰਟ ਕੀਤਾ, ਜੋ ਕਿ ਆਪਾਂ ਵੀ ਆਪਣੇ ਸਰੋਤਿਆਂ ਦੇ ਨਾਲ ਸ਼ੇਅਰ ਕੀਤਾ ਸੀਗਾ ਵੀ ਫਲਿਨ ਨੇ ਨਿਊਜ਼ਮ ਹੁਣਾਂ ਨੂੰ ਕਈ ਡੋਨੇਸ਼ਨਸ ਪਹਿਲੇ ਜਿਹੜੀਆਂ ਆ ਉਸ ਦੇ ਵਿੱਚ ਦਿੱਤੀਆਂ, ਤੇ ਉਹ ਕਿਤੇ ਨਾ ਕਿਤੇ ਆਪਸ ਦੇ ਵਿੱਚ ਰਿਲੇਸ਼ਨ ਹੋਣ ਕਰਕੇ ਇਦਾਂ ਹੀ ਰਿਪੋਰਟ ਹੋਇਆ ਸੀ ਵੀ ਉਸ ਨੂੰ ਜਿਹੜੀ ਰਾਹਤ ਆ ਮਿਲੀ ਆ। ਪਰ ਅੱਜ ਗਵਰਨਰ ਨਿਊਜ਼ਮ ਕਹਿ ਰਹੇ ਆ ਵੀ ਉਹਨੂੰ ਵੀ ਰਾਹਤ ਨਹੀਂ ਆ। ਸੋ ਕੈਲੀਫੋਰਨੀਆ ਦੇ ਜਿਹੜੇ ਰਿਪਬਲਿਕਨਸ ਆ ਇਸ ਦੇ ਵਿੱਚ FBI ਦੀ ਇਨਵੈਸਟੀਗੇਸ਼ਨ ਦੀ ਵੀ ਮੰਗ ਕਰ ਰਹੇ ਸੀ, ਪਰ ਇਹਨਾਂ ਸਾਰੇ ਦੋਸ਼ਾਂ ਨੂੰ ਹੁਣ ਗਵਰਨਰ ਨਿਊਜ਼ਮ ਨਕਾਰ ਰਹੇ ਆ। ਤੇ ਆਪਾਂ ਸਟਾਕ ਮਾਰਕੀਟ ਦੀ ਗੱਲ ਕਰੀਏ, ਸਟਾਕ ਮਾਰਕੀਟ ਅੱਜ ਫਿਰ ਇੱਕ ਵਾਰੀ ਕਾਫੀ ਚੜ੍ਹਾਈ ਤੇ ਗਈ ਆ। ਇਨਵੀਡੀਆ ਦਾ ਸਟਾਕ ਵੀ ਜੋ ਆ ਉਹ ਕਾਫੀ ਉੱਪਰ ਗਿਆ। ਕੋਈ ਵੀ ਹਰਜੋਤ ਸਿੰਘ ਜੀ ਚਿਪ ਮੇਕਰ ਜਿਹਦਾ AI ਦੇ ਨਾਲ ਸੰਬੰਧਿਤ ਆ, ਉਹਦੀਆਂ ਚਿਪਸ, ਗ੍ਰਾਫਿਕ ਕਾਰਡਸ ਜਾਂ ਉਹ ਚੱਲ ਰਹੇ ਆ, ਤਾਂ ਇਸ ਮੌਕੇ ਇਹੀ ਚੱਲ ਰਿਹਾ ਵੀ ਉਹਨਾਂ ਦੀ ਪੂਰੀ ਚੜ੍ਹਾਈ ਚੱਲ ਰਹੀ ਆ। ਸੋ ਇਹ ਹੁਣ ਦੇਖੋ ਕੀ ਬਣਦਾ ਆ। ਅੱਜ ਡਾਓ ਜੋਨ 91 ਪੁਆਇੰਟ ਵੱਧ ਕੇ 39,087 ਦੇ ਉੱਤੇ ਬੰਦ ਹੋਇਆ। S&P 41 ਪੁਆਇੰਟ ਵੱਧ ਕੇ 5137, ਨੈਸਡੈਕ 183 ਪੁਆਇੰਟ ਵੱਧ ਕੇ 16,275 ਦੇ ਉੱਤੇ ਬੰਦ ਹੋਇਆ। ਇਹ ਸਾਰੇ ਹੀ ਆਪਣੇ ਇਤਿਹਾਸਿਕ ਤੌਰ ਦੇ ਉੱਤੇ ਰਿਕਾਰਡ ਤੋੜ ਨੰਬਰਾਂ ਦੇ ਉੱਤੇ ਪਹੁੰਚੇ ਪਏ ਆ। ਸੋਨੇ ਦਾ ਭਾਅ $2,092 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $80 ਪ੍ਰਤੀ ਬੈਰਲ, 10 ਈਅਰ ਯੀਲਡ 4.18%, ਕ੍ਰਿਪਟੋ ਕਰੰਸੀ 'ਚ ਬਿਟਕੋਇਨ 62,126 ਤੇ ਇਥੀਰੀਅਮ 3439 US$ ਦੇ ਬਰਾਬਰ ਚੱਲ ਰਿਹਾ ਹੈ। $1 ਦੇ ਬਰਾਬਰ ਪਾਕਿਸਤਾਨ ਦੇ 279 ਰੁਪਏ ਤੇ 85 ਪੈਸੇ, ਇੰਡੀਆ ਦੇ 82 ਰੁਪਏ ਤੇ 83 ਪੈਸੇ ਤੇ ਕੈਨੇਡਾ ਦੇ $1 ਤੇ 35 ਸੈਂਟ। ਇੱਥੇ ਪ੍ਰੋਗਰਾਮ ਦੀ ਸਮਾਪਤੀ ਹੈ। ਮੇਰੇ ਰਾਜਕਮੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ।